ਪੰਜਾਬੀ ਰੇਡੀਓ ਜੁਆ ਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਚੱਲਾਂਗੇ ਪਟਿਆਲਾ ਸਟੂਡੀਓ, ਜਿੱਥੇ ਗੱਲਬਾਤ ਕਰਾਂਗੇ ਬਲਤੇਜ ਸਿੰਘ ਪੰਨੂ ਹੋਰਾਂ ਦੇ ਨਾਲ। ਗੱਲਬਾਤ ਤੋਂ ਪਹਿਲਾਂ ਧੰਨਵਾਦ ਸਾਡੀ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੀ 4082722500। ਇਹਨਾਂ ਤੋਂ ਕਾਰਾਂ ਦੀ ਹੈਲਥ ਦੀ, ਲਾਈਫ ਦੀ, ਬਿਜ਼ਨਸ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਗੁਰਦੀਪ ਸਿੰਘ ਬਿਰਦੀ ਕਲੋਵ, ਸਤਨਾਮ ਸਿੰਘ ਸ਼ੇਰਗਿੱਲ ਸਾਲਮਾ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਜੈਂਡਰ ਹੋਮ ਲੋਨ ਵਾਲੇ ਮੋਹਨ ਚੀਮਾ ਜੀ 5599052575, ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503। ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਨਿਰਮਲਾ ਸੀਤਾਰਮਨ ਦੀ, ਜੋ ਅਮਰੀਕਾ ਦੇ ਦੌਰੇ 'ਤੇ ਆ, ਅਤੇ ਉਹਨਾਂ ਨੇ ਆਪਣੇ ਮੰਤਰੀ ਦਾ ਬਚਾਅ ਕੀਤਾ, ਉਹਦੇ ਬੇਟੇ ਦਾ ਬਚਾਅ ਕੀਤਾ। ਬਾਕੀਆਂ ਦੇ ਬੇਟੇ ਨਹੀਂ ਲੱਗਦੇ। ਬਿਲਕੁਲ ਜੀ, ਐਕਚੁਅਲੀ ਇਹ ਹੈ ਕਿ ਕਾਨੂੰਨ ਜਦੋਂ ਇਹ ਗੱਲ ਕੀਤੀ ਜਾਂਦੀ ਨਾ ਕਿ ਕਾਨੂੰਨ ਆਪਣਾ ਕੰਮ ਕਰੂਗਾ, ਇਹ ਇਸੇ ਚੀਜ਼ ਦੀ ਪਲੀ ਲੈਂਦੇ ਆ, ਤੇ ਫਿਰ ਕਾਨੂੰਨ ਨੂੰ ਆਪਣਾ ਕੰਮ ਕਰਨ ਦਿਓ। ਕਹਿਣਾ ਤਾਂ ਇਹ ਚਾਹੀਦਾ ਸੀਗਾ ਨਾ ਜੀ ਕਿ ਕਾਨੂੰਨ ਦੇ ਮੁਤਾਬਕ ਸਭ ਕੁਝ ਹੋਊਗਾ, ਕਾਨੂੰਨ ਆਪਣਾ ਕੰਮ ਕਰ ਰਿਹਾ। ਇਹ ਬਚਾਉਣ ਦੇ ਤਰੀਕੇ ਹੁੰਦੇ ਨੇ। ਨਿਰਮਲਾ ਸੀਤਾਰਮਨ ਇਸ ਵੇਲੇ ਅਮਰੀਕਾ ਦੇ ਵਿੱਚ ਨੇ। ਲਖੀਮਪੁਰ ਖੀਰੀ ਹਿੰਸਾ ਦੇ ਵਾਸਤੇ ਸਵਾਲ ਹੋਇਆ ਤੇ ਉਹਦਾ ਜਵਾਬ ਦਿੰਦਿਆਂ ਹੋਇਆ ਇਹ ਗੱਲ ਕਹੀ ਕਿ ਜਿਹੜੀ ਵਿਰੋਧੀ ਧਿਰ ਹੈ ਉਹ ਦੇਸ਼ ਦੇ ਹੋਰ ਹਿੱਸਿਆਂ 'ਚ ਵਾਪਰ ਰਹੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਤੇ ਵੀ ਵਿਰੋਧ ਕਰੇ। ਹੁਣ ਇਹਦੇ ਵਿੱਚ ਜਿਹੜੀ ਮੇਨ ਗੱਲ ਜੁੜੀ ਹੋਈ ਹੈ ਕਿ ਤੁਸੀਂ ਵਿਰੋਧੀ ਧਿਰ ਕਿਉਂ ਕਰੇ, ਇਹ ਸਭ ਤੋਂ ਵੱਡਾ ਸਵਾਲ ਹੈ ਇੱਥੇ ਦਾ। ਚਾਹੇ ਇਹ ਦਰਬਾਰੀ ਮੀਡੀਆ ਤੇ ਚਾਹੇ ਇਹ ਮੰਤਰੀ ਨੇ ਤੇ ਚਾਹੇ ਇਹਨਾਂ ਦੇ ਜਿਹੜੇ ਭਗਤ ਨੇ, ਉਹ ਝੱਟ ਦੇਣੀ ਵਿਰੋਧੀ ਧਿਰ ਦੇ ਉੱਤੇ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੰਦੇ ਆ। ਵਿਰੋਧੀ ਧਿਰ ਦੇ ਉੱਤੇ ਸਵਾਲ ਖੜੇ ਕਿਉਂ ਹੋਣ ਜੀ? ਸਵਾਲ ਤਾਂ ਸਰਕਾਰ ਦੇ ਉੱਤੇ ਖੜੇ ਨੇ। ਕੀ ਸਰਕਾਰ ਇਹ ਸਮਝਦੀ ਹੈ ਕਿ ਘਟਨਾਵਾਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਵਾਪਰ ਰਹੀਆਂ ਨੇ ਮੁਲਕ ਦੇ ਵਿੱਚ? ਜੇ ਵਾਪਰ ਰਹੀਆਂ ਨੇ ਤੇ ਫਿਰ ਜਿੰਦਾ ਕੁੰਡਾ ਉਹਨਾਂ ਦਾ ਕੀ ਹੈ ਜੀ? ਸਰਕਾਰ ਤਾਂ ਉਹ ਚਲਾ ਰਹੇ ਨੇ, ਨਾ ਕਿ ਵਿਰੋਧੀ ਧਿਰ ਸਰਕਾਰ ਚਲਾ ਰਹੀ ਹੈ। ਨਿਰਮਲਾ ਸੀਤਾਰਮਨ ਹੁਰੀ ਫਾਈਨੈਂਸ ਮਿਨਿਸਟਰ ਨੇ, ਇਹਦੇ ਬਾਵਜੂਦ ਇਸ ਤਰ੍ਹਾਂ ਦਾ ਜਵਾਬ ਦੇਣਾ, ਇਹ ਕੋਈ ਸਿਆਣਪ ਭਰਿਆ ਜਵਾਬ ਤਾਂ ਨਹੀਂਗਾ ਕਿ ਵਿਰੋਧੀ ਧਿਰ ਬਾਕੀ ਚੀਜ਼ਾਂ ਦੇ ਉੱਤੇ ਕਿਉਂ ਨਹੀਂ ਬੋਲਦੀ ਜਿਹੜੀਆਂ ਬਾਕੀ ਘਟਨਾਵਾਂ ਵਾਪਰ ਰਹੀਆਂ ਨੇ। ਇਟ ਮੀਨਸ ਕਿ ਉਹ ਵਾਪਰ ਰਹੀਆਂ ਨੇ ਔਰ ਤੁਹਾਡਾ ਉਹਦੇ ਉੱਤੇ ਕੋਈ ਕੰਟਰੋਲ ਨਹੀਂਗਾ। ਲਖੀਮਪੁਰ ਖੀਰੀ ਵਾਲੇ ਮਾਮਲੇ ਦੇ ਵਿੱਚ ਉਹਨਾਂ ਨੇ ਇਹ ਗੱਲਾਂ ਜਿਹੜੀਆਂ ਕਹੀਆਂ ਕਿ ਸੀਨੀਅਰ ਮੰਤਰੀਆਂ ਦੇ ਬਾਰੇ ਦੇ ਵਿੱਚ ਇੱਕ ਵੀ ਸ਼ਬਦ ਉਹਨੇ ਇਹ ਕਿਹਾ ਕਿ ਪ੍ਰਧਾਨ ਮੰਤਰੀ ਤੇ ਸੀਨੀਅਰ ਮੰਤਰੀਆਂ ਨੇ ਇਹਦੇ ਬਾਰੇ ਚ ਕੋਈ ਸ਼ਬਦ ਨਹੀਂ ਬੋਲਿਆ ਤਾਂ ਬਚਾਅ ਵਾਲਾ ਰੁਖ ਕਿਉਂ ਅਪਣਾਇਆ ਜਾਂਦਾ। ਤੇ ਇਹਦੇ ਉੱਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਹ ਕਿਹਾ ਕਿ ਵਧੀਆ ਕੀਤਾ ਕਿ ਤੁਸੀਂ ਇੱਕ ਘਟਨਾ ਨੂੰ ਚੁਣਿਆ ਜਿਹੜੀ ਕਿ ਨਿੰਦਣਯੋਗ ਆ। ਅਸੀਂ ਸਾਰੇ ਇਹਦੀ ਨਿਖੇਧੀ ਕਰਦੇ ਹਾਂ। ਇਹਦੇ ਨਾਲ ਦੇਸ਼ ਦੇ ਹੋਰ ਹਿੱਸਿਆਂ 'ਚ ਵਾਪਰ ਰਹੀਆਂ ਘਟਨਾਵਾਂ ਤੋਂ ਵੀ ਮੈਂ ਫਿਕਰਮੰਦ ਹਾਂ। ਭਾਰਤ 'ਚ ਕਈ ਅਜਿਹੇ ਕਾਂਡ ਹੁੰਦੇ ਆ। ਇੱਥੋਂ ਤੱਕ ਵੀ ਕਹਿਤਾ ਕਿ ਮੈਂ ਕਥਿਤ ਬੁੱਧੀਜੀਵੀਆਂ ਨੂੰ ਆਖਣਾ ਚਾਹੁੰਦੀ ਆ ਕਿ ਜਦੋਂ ਵੀ ਦੇਸ਼ ਦੇ ਕਿਸੇ ਕੋਨੇ ਦੇ ਵਿੱਚ ਇਸ ਤਰ੍ਹਾਂ ਦੇ ਕਾਂਡ ਵਾਪਰਨ ਤਾਂ ਉਹ ਹਰ ਵਾਰ ਉਹਨਾਂ ਖਿਲਾਫ ਆਵਾਜ਼ ਬੁਲੰਦ ਕਰਨ। ਕਥਿਤ ਬੁੱਧੀਜੀਵੀ ਆਵਾਜ਼ ਬੁਲੰਦ ਕਿਉਂ ਕਰਨ? ਇਹ ਵੱਡਾ ਜਿਹੜਾ ਉਹ ਸਵਾਲ ਹੈ। ਇਟ ਮੀਨਸ ਕਿ ਸਰਕਾਰ ਕੁਝ ਕਰ ਨਹੀਂ ਪਾ ਰਹੀ, ਇਸ ਕਰਕੇ ਉਹ ਸੁੱਟ ਰਹੇ ਆ ਕਿ ਬੁੱਧੀਜੀਵੀ। ਐਕਚੁਅਲੀ ਜਿਹੜਾ ਨਿਸ਼ਾਨਾ ਸੀਗਾ ਨਿਰਮਲਾ ਸੀਤਾਰਮਨ ਹੋਰਾਂ ਦਾ, ਇਹ ਅਮ੍ਰਿਤਾ ਸੇਨ ਹੋਰਾਂ ਦੇ ਉੱਤੇ ਆ, ਉਹਨਾਂ ਦਾ ਨਿਸ਼ਾਨਾ, ਜਿਨ੍ਹਾਂ ਨੇ ਇਸ ਕਤਲੇਆਮ ਦੀ ਨਿਖੇਧੀ ਕੀਤੀ ਸੀਗੀ। ਇਹਦਾ ਨੋਟਿਸ ਇੱਥੇ ਸੰਯੁਕਤ ਕਿਸਾਨ ਮੋਰਚੇ ਨੇ ਵੀ ਲਿਆ। ਉਹਨਾਂ ਨੇ ਇਹ ਗੱਲ ਕਹੀ ਆ ਕਿ ਬਿਲਕੁਲ ਗਲਤ ਗੱਲਾਂ ਜਿਹੜੀਆਂ ਮੰਤਰੀ ਬਾਹਰ ਜਾ ਕੇ ਕਰ ਰਹੇ ਆ। ਇਹ ਵੀ ਉਹਨਾਂ ਨੇ ਅਪੀਲ ਕੀਤੀ ਫਾਈਨੈਂਸ ਮਿਨਿਸਟਰ ਨੂੰ ਕਿ ਉਹ ਆਪਣੇ ਬਾਕੀ ਹੋਰ ਸਾਥੀਆਂ ਵਾਂਗ ਝੂਠੀਆਂ ਕਹਾਣੀਆਂ ਫੈਲਾਉਣ ਦੀ ਜਗ੍ਹਾ ਦੇ ਉੱਤੇ ਤੱਥਾਂ ਬਾਰੇ ਅਪਡੇਟ ਰਹਿਣ। ਇੱਥੋਂ ਤੱਕ ਉਹਨਾਂ ਨੇ ਕਿਹਾ ਕਿ ਜੰਗਲਾਤ ਸੁਰੱਖਿਆ ਐਕਟ 1980 ਦੇ ਵਿੱਚ ਸੋਧਾਂ ਨਾਲ ਜੰਗਲਾਤ ਅਧਿਕਾਰ ਐਕਟ 2006 ਨੂੰ ਕਮਜ਼ੋਰ ਕੀਤਾ ਜਾ ਸਕਦਾ ਹੈ। ਔਰ ਉਹਨਾਂ ਨੇ ਇਹ ਕਿਹਾ ਕਿ ਜੇ ਜਾਣਕਾਰੀ ਨਹੀਂ ਤਾਂ ਉਹ ਜਾਣਕਾਰੀ ਪਹਿਲਾਂ ਪੂਰੀ ਲੈ ਲੈਣ, ਫਿਰ ਉਹਦੇ ਉੱਤੇ ਕੋਈ ਟਿੱਪਣੀ ਕਰਨ। ਪਰ ਇੱਕੋ ਤਾਂ ਗੱਲ ਹੁੰਦੀ ਹੈ ਉਹਨਾਂ ਦੇ ਦਿਮਾਗ ਦੇ ਵਿੱਚ, ਉਹੀ ਕਰਨੀ ਹੈ। ਤੇ ਅੱਗੇ BSF ਨੂੰ ਵਾਧੂ ਤਾਕਤਾਂ ਦੇ ਮਾਮਲੇ ਦੇ ਉੱਤੇ ਜੋ ਚੰਨੀ ਹੋਣੀ ਕਰ ਦਿੱਤਾ ਆ, ਰਾਜਨੀਤੀ ਵੀ ਸ਼ੁਰੂ। ਦੇਖੋ ਇਹ ਤਾਂ ਜਿਵੇਂ ਸਿਆਣੇ ਕਹਿੰਦੇ ਨੇ ਕਿ ਲਮਹੋਂ ਮੇ ਖਤਾ ਕੀ ਸਦੀਆਂ ਮੇ ਸਜ਼ਾ ਪਾਈ, ਉਹ ਹਾਲਾਤ ਬਣਨੇ ਆ। ਕੋਈ ਇਹਦੇ ਉੱਤੇ ਸੋਚ ਸਕਦਾ ਹੈ ਕਿ ਇਹਦਾ ਬਣੂਗਾ ਕੀ?
ਕਿਉਂਕਿ ਅਚਾਨਕ ਕੇਂਦਰ ਦੀ ਗ੍ਰਹਿ ਮੰਤਰਾਲੇ ਨੇ ਇਹ ਕਹਿ ਦਿੱਤਾ ਕਿ BSF ਦਾ ਦਾਇਰਾ ਹੁਣ 15 ਕਿਲੋਮੀਟਰ ਨਹੀਂ ਸਰਹੱਦ ਤੋਂ ਬਲਕਿ 50 ਕਿਲੋਮੀਟਰ ਤੱਕ ਹੋਊਗਾ। ਜਲੰਧਰ ਤੱਕ BSF ਹੋਊਗੀ। ਜੇ ਤੁਸੀਂ ਸੜਕੀ ਰਾਹ ਥਾਣੀ ਸੋਚਦੇ ਹੋ ਤਾਂ ਡਾਂਡੇ ਮੀਂਡੇ ਹੋ ਲੋ ਤੇ ਉਹ ਹੋਰਾਂ ਤੱਕ ਆ ਜਾਣੀ ਆ। ਉਧਰ ਮੋਗੇ ਤੱਕ ਇਹ ਆਜੂ BSF, ਅਬੋਹਰ ਫਾਜ਼ਿਲਕਾ ਸਾਰੇ ਇਹਦੇ ਵਿੱਚ ਆ ਜਾਣੇ ਆ। BSF ਨੂੰ ਇੰਨੇ ਅਖਤਿਆਰ ਦੇ ਦਿੱਤੇ ਆ ਕਿ ਉਹ ਜਿਹੜੀ ਜਗ੍ਹਾ ਦੀ ਚਾਹੇ ਤਲਾਸ਼ੀ ਲਵੇ, ਜਿੱਥੋਂ ਮਰਜ਼ੀ ਜਿਹਨੂੰ ਮਰਜ਼ੀ ਗ੍ਰਿਫਤਾਰ ਕਰੇ, ਜਿਹਦੇ ਉੱਤੇ ਮਰਜ਼ੀ ਪਰਚਾ ਦਰਜ ਕਰੇ ਜੋ ਉਹਦੇ ਉੱਤੇ ਸਰਹੱਦ ਤੇ ਹੈ। ਚਰਨਜੀਤ ਸਿੰਘ ਚੰਨੀ ਹੋਰੀ ਪਿਛਲੇ ਦਿਨੀ ਹੀ ਮਿਲ ਕੇ ਆਏ ਸੀ ਹੋਮ ਮਿਨਿਸਟਰ ਨੂੰ। ਚਰਨਜੀਤ ਸਿੰਘ ਚੰਨੀ ਨੇ ਆਪਣੇ ਪੇਜ ਦੇ ਉੱਤੇ ਇਹ ਗੱਲ ਲਿਖੀ ਸੀਗੀ ਕਿ ਹੋਮ ਮਿਨਿਸਟਰ ਦੇ ਨਾਲ ਗੱਲ ਹੋਈ ਆ, ਨਸ਼ਿਆਂ ਤੇ ਹਥਿਆਰਾਂ ਦੀ ਸਮਗਲਿੰਗ ਦੇ ਬਾਰੇ ਦੇ ਵਿੱਚ ਉਹਨਾਂ ਨੂੰ ਇਹ ਅਪੀਲ ਕੀਤੀ ਆ ਕਿ ਬਾਰਡਰ ਸੀਲ ਕੀਤਾ ਜਾਵੇ। ਅਗਲਿਆਂ ਨੇ ਕਰਤਾ, 50 ਕਿਲੋਮੀਟਰ ਤੱਕ ਤੁਸੀਂ ਉਹਨਾਂ ਨੂੰ ਲੈ ਆਂਦਾ ਅੰਦਰ। ਅੱਛਾ, ਪੰਜਾਬ ਪਹਿਲਾਂ ਚਿੜੀ ਦੇ ਪਹੁੰਚੇ ਜਿੰਨਾ ਰਹਿ ਕੀ ਗਿਆ ਪੰਜਾਬ ਦੇ ਵਿੱਚ। ਹੁਣ ਵੱਡਾ ਸਵਾਲ ਇਹ ਆ ਕਿ ਜੇ ਤੁਸੀਂ ਡਰੱਗ ਦੀ ਗੱਲ ਕਰਦੇ ਹੋ ਕਿ ਡਰੱਗ ਆਉਂਦੀ ਆ, ਜੇ 15 ਕਿਲੋਮੀਟਰ ਤੱਕ BSF ਨਹੀਂ ਰੋਕ ਸਕੀ ਤੇ 50 ਕਿਲੋਮੀਟਰ ਤੱਕ ਉਹ ਕਿਵੇਂ ਰੋਕ ਲੂਗੀ? ਜੇ ਇਹਨਾਂ ਦੇ ਹਥਿਆਰਾਂ ਵਾਲੀ ਗੱਲ ਮੰਨ ਲਈ ਜਾਵੇ ਤੇ ਜੇ ਉਹ 15 ਕਿਲੋਮੀਟਰ ਤੱਕ ਨਹੀਂ ਰੁਕਦੇ ਤੇ ਉਹ 50 ਕਿਲੋਮੀਟਰ ਤੱਕ ਕਿਵੇਂ ਰੁਕ ਜਾਊਗੀ? ਇਹਦੇ ਉੱਤੇ ਸਭ ਤੋਂ ਪਹਿਲਾਂ ਜਿਹੜਾ ਸਪਸ਼ਟ ਸਟੈਂਡ ਜਿਨ ਲਿਆ ਉਹ ਹੈਗੇ ਨੇ ਜੀ ਜਾਖੜ, ਸੁਨੀਲ ਜਾਖੜ। ਉਹਨਾਂ ਨੇ ਇਹ ਕਿਹਾ ਕਿ ਮੁੱਖ ਮੰਤਰੀ ਨੂੰ ਇਹ ਮੰਗ ਰੱਖਣ ਤੋਂ ਪਹਿਲਾਂ ਸੋਚਣਾ ਚਾਹੀਦਾ ਸੀਗਾ ਕਿ ਉਹ ਮੰਗ ਕੀ ਰਹੇ ਆ। ਉਹ ਕਹਿੰਦੇ ਪੰਜਾਬ ਦਾ 25,000 ਸਕੁਅਰ ਕਿਲੋਮੀਟਰ ਦਾ ਰਕਬਾ ਕੇਂਦਰ ਦੇ ਹਵਾਲੇ ਕਰਤਾ ਮੁੱਖ ਮੰਤਰੀ ਨੇ। ਉਧਰ ਕੈਪਟਨ ਅਮਰਿੰਦਰ ਸਿੰਘ ਹੋਰੀ ਤੁਸੀਂ ਦੇਖੋ, 2 ਵਾਰੀ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ। ਉਹ ਇਹਦਾ ਜਿਹੜਾ ਮੁੱਲ ਕੀ ਮੋੜ ਰਹੇ ਆ ਪੰਜਾਬ ਵਾਲਿਆਂ ਨੂੰ, ਉਹ ਇਹ ਮੁੱਲ ਮੋੜ ਰਹੇ ਆ ਕਿ ਉਹ ਇਹਦੇ ਹੱਕ ਦੇ ਵਿੱਚ ਨੇ। ਕਹਿੰਦੇ ਕਿ ਕਸ਼ਮੀਰ ਦੇ ਵਿੱਚ ਸਾਡੇ ਫੌਜੀ ਮਾਰੇ ਜਾ ਰਹੇ ਆ, ਹਥਿਆਰ ਤੇ ਨਸ਼ਾ ਪਾਕਿਸਤਾਨ ਤੋਂ ਪੰਜਾਬ ਦੇ ਵਿੱਚ ਧੱਕਿਆ ਜਾ ਰਿਹਾ। BSF ਦੀ ਸਥਿਤੀ ਦੇ ਵਿੱਚ ਸੁਧਾਰ ਹੋਊਗਾ, ਸ਼ਕਤੀਆਂ ਦੇ ਨਾਲ ਅਸੀਂ ਮਜ਼ਬੂਤ ਬਣ ਸਕਦੇ ਹਾਂ। ਅਸੀਂ ਕੌਣ? ਸ਼ਾਇਦ ਕੈਪਟਨ ਅਮਰਿੰਦਰ ਸਿੰਘ ਹੋਰੀ। ਇਹ ਵੀ ਕਿਹਾ ਕਿ ਰਾਜਨੀਤੀ ਜਿਹੜੀ ਆ ਉਹ ਕੇਂਦਰੀ ਸੁਰੱਖਿਆ ਫੋਰਸਸ ਦੇ ਨਾਲ ਨਾ ਕੀਤੀ ਜਾਵੇ। ਇਹ ਗੱਲ ਜਿਹੜੀ ਆਖੀ ਗਈ ਹੈ, ਨਾ ਕੀਤੀ ਜਾਵੇ ਜਿਹੜੀ ਇਹਦੇ ਨਾਲ ਬਿਲਕੁਲ ਨਹੀਂ ਹੋਣੀ ਚਾਹੀਦੀ। ਪਰ ਰਾਜਨੀਤੀ ਕਰ ਕੌਣ ਰਿਹਾ? ਇਹ ਸਭ ਤੋਂ ਵੱਡਾ ਸਵਾਲ ਹੈ। ਰਾਜਨੀਤੀ ਕੈਪਟਨ ਅਮਰਿੰਦਰ ਸਿੰਘ ਹੋਰੀ ਕਰ ਰਹੇ ਆ। ਘੱਟੋ ਘੱਟ ਐਡਾ ਤਾਂ ਬੰਦੇ ਨੂੰ ਅਕਿਰਤ ਘਣੀ ਹੋ ਜਾਣਾ ਚਾਹੀਦਾ ਕਿ ਉਹ ਇਸ ਲੈਵਲ ਤੱਕ ਚਲੇ ਜੇ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੂੰ ਵੀ ਠੀਕ ਠਹਿਰਾਉਣ ਲੱਗ ਜਾਵੇ। 2 ਵਾਰੀ ਮੁੱਖ ਮੰਤਰੀ ਕਿਹਨੂੰ ਬਣਾਇਆ? ਤੁਸੀਂ 2 ਵਾਰੀ ਮੁੱਖ ਮੰਤਰੀ ਰਹੇ, ਫਿਰ ਇਹ ਮੰਨੋ ਕਿ ਨਾ ਤੁਹਾਡੇ ਤੋਂ ਡਰੱਗ ਕੰਟਰੋਲ ਹੋਈ, ਨਾ ਤੁਹਾਡੇ ਤੋਂ ਹਥਿਆਰ ਕੰਟਰੋਲ ਹੋਏ। ਇਹ ਗੱਲ ਤੁਹਾਨੂੰ ਮੰਨ ਲੈਣੀ ਚਾਹੀਦੀ ਹੈ। ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਸਪਸ਼ਟ ਸਟੈਂਡ ਲਿਆ ਇਸ ਮਾਮਲੇ ਦੇ ਉੱਤੇ। ਜਿਹੜੀ ਚੀਜ਼ ਸਹੀ ਹੈ ਉਹਨੂੰ ਸਹੀ ਕਹਿਣਾ ਜ਼ਰੂਰੀ ਆ। ਡਿਪਟੀ ਮੁੱਖ ਮੰਤਰੀ ਨੇ ਗ੍ਰਹਿ ਮੰਤਰਾਲਾ ਉਹਨਾਂ ਦੇ ਕੋਲੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਮਿਲਾਂਗੇ ਗ੍ਰਹਿ ਮੰਤਰੀ ਨੂੰ ਜਾ ਕੇ ਸੈਂਟਰ ਵਾਲੇ ਨੂੰ। ਇਹ ਐਮਰਜੈਂਸੀ ਵਰਗਾ ਫੈਸਲਾ ਕੇਂਦਰ ਇੱਥੇ ਕਾਰਵਾਈ ਕਰਨੀ ਚਾਹੁੰਦਾ ਤਾਂ ਕਿ ਰਾਸ਼ਟਰਪਤੀ ਸ਼ਾਸਨ ਜਿਹੜਾ ਉਹ ਲਾਇਆ ਜਾ ਸਕੇ। ਇਹਦੇ ਨਾਲ ਇੱਕ ਤਕੜੀ ਰਾਜਨੀਤਿਕ ਹਿਲਜੁਲ ਹੋਣੀ ਸ਼ੁਰੂ ਹੋ ਗਈ ਆ। ਦੇਖਦੇ ਆ ਕਿ ਕਿਸ ਤਰ੍ਹਾਂ ਦਾ ਸਟੈਂਡ ਰਹਿੰਦਾ। ਪਰ ਇੰਨਾ ਜ਼ਰੂਰ ਹੈ ਜੀ ਕਿ ਚਰਨਜੀਤ ਸਿੰਘ ਚੰਨੀ ਹੋਰਾਂ ਦੀ ਇਹ ਹੱਥ ਵੱਢ ਕੇ ਜਿਹੜੀ ਉੱਥੇ ਕਾਰਵਾਈ ਕਰਨ ਦਾ ਜਿਹੜਾ ਦੇ ਆਏ ਆ, ਇਹ ਭੁਗਤਣਾ ਬੜਾ ਪੈ ਸਕਦਾ। ਬਿਲਕੁਲ ਜੀ, ਅਸਲੀਅਤ ਹੌਲੀ ਹੌਲੀ ਸਾਰਿਆਂ ਦੀ ਸਾਹਮਣੇ ਆਉਂਦੀ ਜਾਂਦੀ ਆ। ਨਾਲੇ ਡਰੱਗ ਤੇ ਆਉਂਦੀ ਹੈਗੀ ਆ ਗੁਜਰਾਤ ਦੇ ਰਸਤੇ, ਇੱਧਰ ਨੂੰ ਕਿਉਂ ਬੰਦ ਕਰਨੇ ਦੀ ਲੋੜ ਪੈ ਗਈ ਸੀ? ਅੱਗੇ ਕੇਜਰੀਵਾਲ ਨੇ ਕਾਰੋਬਾਰੀਆਂ ਤੋਂ ਮੌਕਾ ਮੰਗਿਆ ਪਰ ਕਿਸਾਨਾਂ ਨੇ ਬਾਹਰ ਵਿਰੋਧ ਕੀਤਾ। ਦੇਖੋ, ਕਿਸਾਨ ਤਕਰੀਬਨ ਸਾਰੀਆਂ ਸਿਆਸੀ ਪਾਰਟੀਆਂ ਦਾ ਵਿਰੋਧ ਕਰ ਰਹੇ ਆ। ਉਹ ਇੱਥੇ ਪੰਜਾਬ ਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ, ਉਹਨਾਂ ਨੇ ਮੀਟਿੰਗ ਲਾ ਕੇ ਗੱਲ ਆਖੀ ਸੀ ਕਿ ਅਜੇ ਸਿਆਸੀ ਸਰਗਰਮੀਆਂ ਨਾ ਚਲਾਈਆਂ ਜਾਣ ਜਿੰਨੀ ਦੇਰ ਤੱਕ ਚੋਣ ਕਮਿਸ਼ਨ ਇਲੈਕਸ਼ਨਾਂ ਦੀ ਅਨਾਉਂਸਮੈਂਟ ਨਹੀਂ ਕਰ ਦਿੰਦਾ। ਜੇ ਪਹਿਲਾਂ ਇਹਦੀ ਗੱਲ ਕਰਨੀ ਹੋਵੇ ਤਾਂ ਮੇਰੀ ਜਾਚੇ ਕਿਸਾਨ ਜਥੇਬੰਦੀਆਂ ਨੂੰ ਆਪਣੇ ਇਸ ਫੈਸਲੇ ਦੇ ਉੱਤੇ ਥੋੜਾ ਮੁੜ ਕੇ ਵਿਚਾਰ ਕਰਨ ਦੀ ਲੋੜ ਹੈ। ਇਹ ਠੀਕ ਹੈ, ਵੱਡੀਆਂ ਰੈਲੀਆਂ ਰੋਕ ਦੇਣੀਆਂ ਚਾਹੀਦੀਆਂ ਨੇ। ਮੈਂ ਕਹਿੰਦਾ ਉਹਦੇ ਉੱਤੇ ਕਿਸਾਨ ਜਥੇਬੰਦੀਆਂ ਕਿਉਂ ਰੋਕ ਲਾਉਣ? ਸਾਰੀਆਂ ਸਿਆਸੀ ਧਿਰਾਂ ਮਿਲ ਕੇ ਇਹ ਤਹੀਆ ਕਰਨ ਕਿ ਰੈਲੀਆਂ ਕਰਨੀਆਂ ਨਹੀਂ। ਇਹ ਖੱਜਲ ਖੁਆਰੀ, ਪੈਸੇ ਦੀ ਬਰਬਾਦੀ, ਲੋਕ ਜਿਹੜੇ ਤੰਗ ਹੁੰਦੇ ਆ, ਉਹ ਕਿੰਨਾ ਪੈਟਰੋਲ ਡੀਜ਼ਲ ਫੂਕਿਆ ਜਾਂਦਾ, ਕਿਰਾਏ ਤੇ ਬੰਦੇ ਲਿਆਂਦੇ ਜਾਂਦੇ ਆ। ਰੈਲੀਆਂ ਕੰਪਲੀਟ ਬੰਦ ਹੋਣੀਆਂ ਚਾਹੀਦੀਆਂ ਨੇ ਪੰਜਾਬ ਦੇ ਵਿੱਚ ਜੇ ਇਹ ਪੋਸੀਬਲ ਹੋ ਸਕੇ।
ਉਂਝ ਸਰਗਰਮੀਆਂ ਕਰਨ ਦੀ ਪਰਮਿਸ਼ਨ ਜਾਂ ਪਰਮਿਸ਼ਨ, ਚਲੋ ਰਾਈਟ ਵਰਡ ਨਹੀਂ ਹੈਗਾ, ਇਸ ਮਾਮਲੇ ਦੇ ਉੱਤੇ ਕਿਸਾਨ ਜਥੇਬੰਦੀਆਂ ਨੂੰ ਇਹ ਕਹਿ ਦੇਣਾ ਚਾਹੀਦਾ ਕਿ ਸਾਰੀਆਂ ਸਿਆਸੀ ਧਿਰਾਂ, ਚਾਹੇ ਉਹ ਕਾਂਗਰਸ ਹੈ, ਅਕਾਲੀ ਦਲ, ਬਾਦਲ ਹੈ, ਆਮ ਆਦਮੀ ਪਾਰਟੀ ਹੈ, ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਬਾਕੀ ਜਿਹੜੀਆਂ ਸਿਆਸੀ ਧਿਰਾਂ ਨੇ ਉਹਨਾਂ ਨੂੰ ਸਿਆਸੀ ਸਰਗਰਮੀਆਂ ਕਰਨ ਦੀ ਪਰਮਿਸ਼ਨ ਦੇ ਦੇਣੀ ਚਾਹੀਦੀ ਹੈ। ਕਿਉਂਕਿ ਇਹ ਜਿਹੜਾ ਵਿਰੋਧ ਸ਼ੁਰੂ ਹੋ ਗਿਆ ਨਾ ਜੀ, ਇਹਦੇ ਪਿੱਛੇ ਸਿਆਸਤ ਬੜੀ ਵੱਡੀ ਹੈ। ਜੇ ਹੁਣ ਆਮ ਆਦਮੀ ਪਾਰਟੀ ਦੇ ਆਇਆ ਅਰਵਿੰਦ ਕੇਜਰੀਵਾਲ ਇੱਥੇ ਆਏ ਨੇ, ਤਾਂ ਜਿਹੜੇ ਵਿਰੋਧ ਕਰਨ ਵਾਲੇ ਨੇ ਉੱਥੇ ਕਿਹੜਾ ਲਿਖਿਆ ਵੀ ਉਹ ਕਿਸਾਨ ਨੇ? ਉਹ ਅਕਾਲੀ ਦਲ ਬਾਦਲ ਦੇ ਬੰਦੇ ਹੋ ਸਕਦੇ ਆ, ਉਹ ਕਾਂਗਰਸ ਦੇ ਬੰਦੇ ਵੀ ਹੋ ਸਕਦੇ ਆ। ਜੇ ਅਕਾਲੀ ਦਲ ਬਾਦਲ ਕੋਈ ਇਸ ਤਰ੍ਹਾਂ ਦੀ ਮੀਟਿੰਗ ਰੈਲੀ ਕਰਦਾ, ਉਹਦਾ ਵਿਰੋਧ ਜਿਹੜਾ ਕਰਨ ਜਾਂਦੇ ਨੇ, ਇਹ ਕੀ ਪਤਾ ਕਿ ਉਹ ਬਾਹਰ ਕਿਸਾਨ ਨੇ ਜਾਂ ਆਮ ਆਦਮੀ ਪਾਰਟੀ ਦੇ ਵਰਕਰ ਨੇ ਜਾਂ ਉਹ ਕਾਂਗਰਸ ਦੇ ਵਰਕਰ ਨੇ। ਇਹ ਪਾਰਟੀਆਂ ਆਪਸੀ ਤੌਰ ਦੇ ਉੱਤੇ ਵੀ ਬਹੁਤ ਕੁਝ ਕਰਨ ਲੱਗ ਗਈਆਂ। ਕਿਸਾਨਾਂ ਦੀ ਆੜ ਦੇ ਵਿੱਚ ਕਿਸਾਨਾਂ ਦੇ ਝੰਡੇ ਲੈ ਕੇ ਬਹੁਤ ਕੁਝ ਪੰਜਾਬ ਦੇ ਵਿੱਚ ਹੋਣਾ ਸ਼ੁਰੂ ਹੋ ਗਿਆ, ਜਿਹੜਾ ਕਿ ਬਾਹਰ ਨਹੀਂ ਆ ਰਿਹਾ। ਇਹਦੇ ਵਿੱਚ ਜ਼ਮੀਨਾਂ ਦੇ ਕਬਜ਼ੇ ਵੀ ਸ਼ਾਮਲ ਨੇ, ਬਹੁਤ ਕੁਝ ਹੋ ਰਿਹਾ। ਪਲਾਟਾਂ ਦੇ ਉੱਤੇ ਕਬਜ਼ੇ ਨੇ, ਝੰਡਾ ਲੈ ਕੇ ਖੜ ਗਏ 10 ਜਣੇ ਜਾ ਕੇ, ਕੀ ਕਰੋਗੇ ਉੱਤੇ ਤੁਸੀਂ? ਕਿਸਾਨ ਨੇ ਜੀ। ਤੋ ਇਹਦੇ ਉੱਤੇ ਕਿਤੇ ਨਾ ਕਿਤੇ ਜਿੰਦਾ ਕੁੰਡਾ ਕਿਸਾਨ ਜਥੇਬੰਦੀਆਂ ਨੂੰ ਲਾਉਣਾ ਪਊਗਾ, ਨਹੀਂ ਤਾਂ ਅਦਰਵਾਈਜ਼ ਇਹ ਵਿਰੋਧ ਜਿਹੜਾ ਇਹ ਲੋਕਾਂ ਦੇ ਸਿਰ ਪਾੜਨ ਵੱਲ ਨੂੰ ਹੁਣ ਚੱਲ ਜਾਊਗਾ ਜੀ। ਇੱਥੇ ਅਰਵਿੰਦ ਕੇਜਰੀਵਾਲ ਦਾ ਦੂਸਰਾ ਦਿਨ ਸੀਗਾ, ਉਹਨੇ ਜਲੰਧਰ ਦੇ ਵਿੱਚ ਮੀਟਿੰਗ ਕੀਤੀ ਬਿਜ਼ਨਸਮੈਨਾਂ ਦੇ ਨਾਲ। ਇਹ ਆਖਿਆ ਕਿ ਅਸੀਂ ਬਿਜ਼ਨਸਮੈਨਾਂ ਨੂੰ ਇੱਕ ਚੰਗਾ ਮਾਹੌਲ ਦੇਵਾਂਗੇ, ਬਿਜਲੀ ਦੇਵਾਂਗੇ 24 ਘੰਟੇ। ਇਹ ਆਖਿਆ ਅਰਵਿੰਦ ਕੇਜਰੀਵਾਲ ਨੇ। 10 ਵਾਅਦੇ ਕੀਤੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੇ ਵਿੱਚ ਯੋਗਦਾਨ ਪਾਉਣ ਬਿਜ਼ਨਸਮੈਨ। ਇਹ ਕਿਹਾ ਕਿ ਸਾਰੇ ਬਿਜ਼ਨਸਮੈਨਾਂ ਕੋਲੇ ਸਿਆਸੀ ਧਿਰਾਂ ਵਾਲੇ ਪੈਸੇ ਮੰਗਣ ਆਉਂਦੇ ਆ ਇਲੈਕਸ਼ਨਾਂ 'ਚ। ਉਹਨਾਂ ਕਿਹਾ ਕਿ ਮੈਂ ਪੈਸੇ ਮੰਗਣ ਨਹੀਂ ਆਇਆ ਤੁਹਾਡੇ ਕੋਲ, ਮੈਂ ਤੁਹਾਡਾ ਸਹਿਯੋਗ ਲੈਣ ਦੇ ਵਾਸਤੇ ਆਇਆ। ਇਹ ਕਿਹਾ ਕਿ ਤੁਸੀਂ ਕਾਂਗਰਸ ਦੀ ਸਰਕਾਰ ਬਣਾਈ, ਅਕਾਲੀ ਦਲ ਬਾਦਲ ਨੂੰ ਵੀ ਪਰਖ ਲਿਆ, ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦੇ ਕੇ ਦੇਖੋ। ਅਰਵਿੰਦ ਕੇਜਰੀਵਾਲ ਆਏ, 2 ਦਿਨ ਦੀ ਆਪਣੀ ਯਾਤਰਾ ਮੁਕਾ ਕੇ ਚਲੇ ਗਏ। ਮਾਮਲਾ ਜਿਹੜਾ ਬਾਰ-ਬਾਰ ਉੱਠਦਾ ਹੈ ਕਿ ਤੁਹਾਡੇ ਕੋਲੇ ਚਿਹਰਾ ਕੌਣ ਹੈ, ਉਹ ਅਜੇ ਵੀ ਉੱਥੇ ਹੀ ਜਿਹੜੀ ਕਹਾਣੀ ਖੜੀ ਆ। ਜਿਹੜਾ ਬਿਜ਼ਨਸ ਭਾਈਚਾਰਾ ਹੈ ਉਹ ਇੱਕ ਚੀਜ਼ ਤਾਂ ਜ਼ਰੂਰ ਸੋਚਦਾ ਹੋਊਗਾ ਨਾ, ਜੇ ਕੱਲ ਨੂੰ ਸਰਕਾਰ ਬਣਦੀ ਆ ਤਾਂ ਵੀ ਪੰਜਾਬ 'ਚ ਅਸੀਂ ਕਿਹਦੇ ਨਾਲ ਗੱਲ ਕਰਾਂਗੇ। ਉਹ ਨਹੀਂ ਦੱਸ ਰਹੇ ਜੀ, ਉਹ ਨਹੀਂ ਦੱਸ ਰਹੇ ਤੇ ਉਹਦੇ ਵਿੱਚ ਨੁਕਸਾਨ ਉਠਾ ਰਹੇ ਆਪਣਾ ਜੀ ਸਿਆਸੀ ਤੌਰ ਤੇ ਜੀ। ਅਗਲੀ ਗੱਲ ਕਰਦੇ ਹਾਂ, ਨਵਜੋਤ ਸਿੱਧੂ ਨੇ ਜੋ ਅਸਤੀਫਾ ਦਿੱਤਾ ਸੀ, ਉਸ ਤੋਂ ਬਾਅਦ ਉਸ ਦੀ ਅੱਜ ਹਾਈਕਮਾਂਡ ਦੇ ਨਾਲ ਮੀਟਿੰਗ। ਹਾਈਕਮਾਂਡ ਨੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਸੱਦਿਆ। ਅਸਤੀਫਾ ਉਹਨਾਂ ਦਾ ਹਾਈਕਮਾਂਡ ਦੇ ਕੋਲੇ ਲਿਖਿਆ ਪਿਆ। ਅਸਤੀਫਾ ਮਨਜ਼ੂਰ ਤਾਂ ਨਹੀਂ ਹੋਊਗਾ। ਇਹ ਐਵੇਂ ਜਿਹੜੇ ਹੈਗੇ ਨੇ ਕੁਝ ਲਾਈਕਸ ਤੇ ਵਾਲੇ ਜਿਹੜੇ ਚੈਨਲਸ, ਉਹਨਾਂ ਦੇ ਉੱਤੇ ਰੌਲਾ ਜ਼ਰੂਰ ਪੈਂਦਾ ਰਹਿੰਦਾ। ਇਸ ਮੌਕੇ ਦੇ ਉੱਤੇ ਹਾਈਕਮਾਂਡ ਅਸਤੀਫਾ ਤਾਂ ਸਵੀਕਾਰ ਨਹੀਂ ਕਰਨ ਲੱਗੀ। ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਜਿਹੜਾ ਸੰਗਠਨ ਤਿਆਰ ਕੀਤਾ ਜਾ ਰਿਹਾ, ਉਹਦੇ ਲਈ ਸੱਦਿਆ ਜਾ ਰਿਹਾ ਉੱਥੇ ਕਿ ਇਸ ਸੰਗਠਨ ਦੇ ਵਾਸਤੇ ਉਹਨਾਂ ਦੀ ਤਿਆਰੀ ਕੀ ਆ। ਕਿਉਂਕਿ ਕਾਂਗਰਸ ਦਾ ਸੰਗਠਨ ਪਿਛਲੇ ਪ੍ਰਧਾਨ ਸੁਨੀਲ ਜਾਖੜ ਹੋਰੀ ਵੀ ਤਿਆਰ ਨਹੀਂ ਸਨ ਕਰ ਸਕੇ। ਇਹ ਨਹੀਂ ਪਤਾ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਬਿਸਤਰੇ ਦਾ ਕੀ ਬਣਿਆ, ਜਿਹੜਾ ਉਹਨਾਂ ਨੇ ਪੰਜਾਬ ਕਾਂਗਰਸ ਭਵਨ ਦੇ ਵਿੱਚ ਲਾਉਣਾ ਸੀਗਾ। ਉਹ ਲੈ ਆਏ ਆ ਵਾਪਸ ਬਿਸਤਰਾ ਜਾਂ ਉੱਥੇ ਹੀ ਪਿਆ? ਇਹਦੇ ਬਾਰੇ ਸ਼ਾਇਦ ਹਾਈਕਮਾਂਡ ਪੁੱਛ ਸਕਦੀ ਹੈ ਕਿ ਉਹ ਬਿਸਤਰੇ ਦਾ ਕੀ ਬਣਿਆ। ਇੱਥੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਜਾਣ ਤੋਂ ਪਹਿਲਾਂ ਆਪਣੇ ਪੇਜ ਦੇ ਉੱਤੇ ਇੱਕ ਇੰਟਰਵਿਊ ਜਿਹੜੀ ਉਹ ਕਰ ਲਈ ਹੈ। ਠੀਕ ਉਸ ਤਰੀਕੇ ਦੀ ਇੰਟਰਵਿਊ ਸੀ ਜਿਹੋ ਜੀ ਪ੍ਰਧਾਨ ਮੰਤਰੀ ਕਿਸੇ ਨਾ ਕਿਸੇ ਨੂੰ ਸੱਦ ਕੇ ਉਹਨਾਂ ਨੇ ਪਿਛਲੇ 7 ਸਾਲਾਂ 'ਚ 2 ਕਰਾਈਆਂ, ਜਿਹਦੇ ਵਿੱਚ ਜਿਹੜਾ ਸਵਾਲ ਕਰਤਾ, ਕਿਉਂਕਿ ਉਹ ਪੱਤਰਕਾਰ ਤਾਂ ਹੈ ਨਹੀਂ, ਉਹ ਬੰਦਾ ਇਹੀ ਪੁੱਛਦਾ ਸੀ ਵੀ ਅੰਬ ਤੁਸੀਂ ਚੂਪ ਕੇ ਖਾਂਦੇ ਹੋ ਕਿ ਕੱਟ ਕੇ ਖਾਂਦੇ ਹੋ। ਮਤਲਬ ਕਿ ਪ੍ਰੈਸ ਦੇ ਮੂਹਰੇ ਨਹੀਂ ਆਉਣਾ। ਉਹ ਆਏ ਨਹੀਂ 7 ਸਾਲਾਂ 'ਚ। ਨਵਜੋਤ ਸਿੰਘ ਸਿੱਧੂ ਹੋਰੀ ਪ੍ਰੈਸ ਤੋਂ ਕਿਉਂ ਡਰਨ ਲੱਗੇ? ਉਹ ਉੱਥੇ ਸਵਾਲਾਂ ਦੇ ਜਵਾਬ ਕਿਉਂ ਨਹੀਂ ਦੇਣਾ ਚਾਹੁੰਦੇ ਆ ਕੇ? ਕਿ ਉਹ ਇਸ ਗੱਲ ਨੂੰ ਮਹਿਸੂਸ ਕਰ ਰਹੇ ਆ ਕਿ ਉਹਨਾਂ ਦੇ ਕਾਲੇਪਨ ਨੇ ਉਹਨਾਂ ਦਾ ਨੁਕਸਾਨ ਕਰ ਦਿੱਤਾ। ਜਿਹੜੀਆਂ ਕਾਲੀਆਂ ਉਹਨਾਂ ਨੇ ਕੀਤੀਆਂ ਜਦੋਂ ਮੁੱਖ ਮੰਤਰੀ ਬਣਨਾ ਸੀ, ਕਾਂਗਰਸ ਦੇ ਅੰਦਰ 2-3 ਵੱਡੇ ਜਿਹੜੇ ਉਹ ਸੈਂਟਰ ਖੜੇ ਕਰ ਲਏ, ਵਿਰੋਧ ਦੇ ਦੁਸ਼ਮਣ ਖੜੇ ਕਰ ਲਏ। ਸੁਨੀਲ ਜਾਖੜ ਹੋਰੀ ਕਦੀ ਉਹਨਾਂ ਦੇ ਹੱਕ 'ਚ ਥੋੜੀ ਭੁਗਤਣਗੇ, ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਦੇ ਹੱਕ 'ਚ ਥੋੜੀ ਭੁਗਤਣਗੇ। ਚਰਨਜੀਤ ਸਿੰਘ ਚੰਨੀ ਨਾਲ ਵਿਗਾੜ ਲਈ, ਬੇਸ਼ੱਕ ਉਹ ਪ੍ਰਧਾਨ ਨੇ। ਹੁਣ ਵੇਖਣਾ ਇਹ ਹੋਊਗਾ ਕਿ ਹਾਈ ਕਮਾਂਡ ਜਿਹੜੀ ਆ ਉਹ ਸੰਗਠਨ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਕੀ ਕਹਿੰਦੀ। ਇੱਕ ਗੱਲ ਪੱਕੀ ਹੈ, ਅਸਤੀਫਾ ਮਨਜ਼ੂਰ ਤਾਂ ਨਹੀਂ ਕੀਤਾ ਜਾਊਗਾ। ਅਸਤੀਫਾ ਹਾਈ ਕਮਾਂਡ ਦੇ ਕੋਲੇ ਪਿਆ ਜ਼ਰੂਰ ਰਹੂਗਾ ਸੂਤਰਾਂ ਦੇ ਮੁਤਾਬਕ, ਤੇ ਉਹ ਵਾਰਨਿੰਗ ਦੇ ਤੌਰ ਦੇ ਉੱਤੇ ਵੀ ਕਹਿ ਸਕਦੇ ਆ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਕਿ ਬਹੁਤ ਹੋ ਗਿਆ, ਹੁਣ ਜਿਹੜਾ ਰੌਲਾ ਰੱਪਾ, ਕੋਈ ਕੰਮ ਕਰਕੇ ਵਿਖਾਓ। ਤੁਹਾਨੂੰ ਪ੍ਰਧਾਨ ਬਣਾਇਆ ਸੀ ਕੁਝ ਕਰਨ ਦੇ ਵਾਸਤੇ,
ਨਾ ਕਿ ਰੋਜ਼ ਰੁੱਸਣ ਦੇ ਵਾਸਤੇ। ਜੀ, ਤੇ ਅੱਗੇ ਗੱਲ ਕਰਦੇ ਹਾਂ 6 ਸਾਲ ਬੀਤਣ ਤੋਂ ਬਾਅਦ ਵੀ ਬਹਿਬਲ ਕਲਾਂ ਗੋਲੀ ਕਾਂਡ ਦੇ ਪੀੜਤਾਂ ਨੂੰ ਕੋਈ ਇਨਸਾਫ ਨਹੀਂ। ਅੱਜ ਦੇ ਦਿਨ ਇਹ ਵਾਪਰਿਆ ਸੀ ਜੀ 14 ਅਕਤੂਬਰ 2015 ਨੂੰ। ਮੈਨੂੰ ਬੜੀ ਚੰਗੀ ਤਰ੍ਹਾਂ ਉਹ ਦਿਨ ਯਾਦ ਹੈ। ਅਸੀਂ ਦੋ ਜਾਣੇ ਬਹੁਤ ਮੁਸ਼ਕਲ ਦੇ ਨਾਲ ਉੱਥੇ ਪਹੁੰਚੇ ਸਾਂ। ਥਾਂ ਥਾਂ ਦੇ ਉੱਤੇ ਸੜਕਾਂ ਬੰਦ ਸੀਗੀਆਂ, ਪਰ ਸਭ ਤੋਂ ਵੱਡਾ ਇਕੱਠ ਬੱਤੀਆਂ ਵਾਲੇ ਚੌਂਕ ਦੇ ਵਿੱਚ ਸੀਗਾ, ਕੋਟਕਪੂਰੇ, ਜਿੱਥੇ ਸੰਗਤ ਬੜੀ ਵੱਡੀ ਗਿਣਤੀ ਦੇ ਵਿੱਚ ਜਾਪ ਕਰ ਰਹੀ ਸੀਗੀ। ਅੱਜ ਦਾ ਦਿਨ ਸੀਗਾ ਜੀ। ਤੜਕਸਾਰ ਸਾਰੀ ਰਾਤ ਫੋਨ ਜਿਹੜੇ ਉਦੋਂ ਦੇ ਡੀਜੀਪੀ ਨੂੰ ਹੁੰਦੇ ਰਹੇ, ਉਦੋਂ ਦੇ ਮੁੱਖ ਮੰਤਰੀ ਨੂੰ ਹੁੰਦੇ ਰਹੇ, ਉਦੋਂ ਦੇ ਡਿਪਟੀ ਮੁੱਖ ਮੰਤਰੀ ਨੂੰ ਹੁੰਦੇ ਰਹੇ ਕਿ ਇਹ ਸੜਕ ਖਾਲੀ ਕਰਾਉਣੀ ਹੈ। ਅੱਜ ਦੇ ਦਿਨ ਇਸ ਵੇਲੇ ਹੀ ਗੰਦੇ ਪਾਣੀ ਦੀਆਂ, ਸੀਵਰੇਜ ਦੇ ਗੰਦੇ ਪਾਣੀ ਦੀਆਂ ਵਿਛਾੜਾਂ ਮਾਰੀਆਂ ਗਈਆਂ ਸੀ। ਬਾਅਦ ਦੇ ਵਿੱਚ ਜਦੋਂ ਪੁਲਿਸ ਨੂੰ ਇਹ ਪਤਾ ਲੱਗਾ ਕਿ ਇੱਥੋਂ ਉੱਠ ਕੇ ਲੋਕ ਬਾਈਬਲ ਦੇ ਵਿੱਚ ਜਾ ਕੇ ਇਕੱਠੇ ਹੋ ਗਏ ਆ, ਉੱਥੇ ਗਿਆ ਉਦੋਂ ਦਾ ਮੋਗੇ ਦਾ ਐਸਐਸਪੀ ਚਰਨਜੀਤ ਸ਼ਰਮਾ, ਜਿਹਦੀ ਕੋਈ ਡਿਊਟੀ ਨਹੀਂ ਸੀ ਉੱਥੇ। ਉਹ ਕਿਉਂ ਆਇਆ ਉੱਥੇ ਇਹ ਸਭ ਨੂੰ ਪਤਾ, ਬੜੀ ਵਾਰੀ ਆ ਚੁੱਕਾ। ਉਹਨੇ ਜਾ ਕੇ ਉੱਥੇ ਗੋਲੀ ਚਲਾਈ, 2 ਨਿਹੱਥੇ ਲੋਕ ਮਾਰ ਦਿੱਤੇ। ਉਹਨਾਂ ਦੇ ਪਰਿਵਾਰਾਂ ਨੂੰ ਅੱਜ ਵੀ ਕੋਈ ਇਨਸਾਫ ਨਹੀਂ ਮਿਲਿਆ। ਐਗਜ਼ੈਕਟਲੀ ਅੱਜ 6 ਸਾਲ ਹੋ ਗਏ ਆ। ਹੁਣ ਸਰਕਾਰ ਦੇ ਕਾਰਜਕਾਲ ਦੇ ਵਿੱਚ ਕੁਝ ਦਿਨ ਬਚੇ ਆ। ਇਸ ਮਾਮਲੇ ਦੇ ਉੱਤੇ ਇਨਸਾਫ ਮਿਲਣ ਦੀ ਆਸ ਲਗਭਗ ਧੁੰਦਲੀ ਹੋ ਚੁੱਕੀ ਹੋਈ ਆ। ਇਸ ਮਾਮਲੇ ਦੇ ਵਿੱਚ 3 ਸਿੱਟ ਬੈਠ ਚੁੱਕੀਆਂ ਹੋਈਆਂ ਨੇ। ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੇ ਇਸ ਮਾਮਲੇ 'ਚ ਸਾਬਕਾ ਡੀਜੀਪੀ ਸਮੇਤ ਸੈਣੀ, ਆਈਜੀ ਉਮਰਾ ਨੰਗਲ, ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਸਣੇ 7 ਵਿਅਕਤੀਆਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਸੀ, ਪਰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਟੀਮ ਸਮੇਤ ਸੈਣੀ ਤੇ ਆਈਜੀ ਉਮਰਾ ਨੰਗਲ ਨੂੰ ਗ੍ਰਿਫਤਾਰ ਨਹੀਂ ਕਰ ਸਕੀ। ਹਾਲਾਂਕਿ ਕੋਟਕਪੂਰਾ ਗੋਲੀ ਕਾਂਡ ਦੇ ਵਿੱਚ ਜਾਂਚ ਟੀਮ ਨੇ ਸਾਬਕਾ ਪੁਲਿਸ ਮੁਖੀ ਚਰਨਜੀਤ ਸ਼ਰਮਾ ਤੇ ਆਈਜੀ ਉਮਰਾ ਨੰਗਲ ਨੂੰ ਗ੍ਰਿਫਤਾਰ ਕਰ ਲਿਆ ਸੀ, ਪਰ ਪੰਜਾਬ ਹਰਿਆਣਾ ਹਾਈ ਕੋਰਟ ਨੇ ਕੁੰਵਰ ਵਿਜੇ ਪ੍ਰਤਾਪ ਦੀ ਪੜਤਾਲ ਨੂੰ ਹੀ ਗੈਰ ਕਾਨੂੰਨੀ ਕਰਾਰ ਦਿੱਤਾ। ਕੈਪਟਨ ਅਮਰਿੰਦਰ ਸਿੰਘ ਹੁਰੀ 75-25 ਵਾਲੇ ਕਾਂਡ ਦੇ ਵਿੱਚ ਕਿਵੇਂ ਮਿਲ ਕੇ ਖੇਡੇ ਸਭ ਦੇ ਸਾਹਮਣੇ ਕਲੀਅਰ ਸੀ। ਉਹ ਗੁਟਕੇ ਦੀ ਸਹੁੰ ਚੱਕ ਕੇ ਮੁੱਖ ਮੰਤਰੀ ਬਣੇ, ਮਤਲਬ ਕਿ ਉਹ ਚੀਜ਼ ਵੀ ਨਾ ਬਖਸ਼ੀ ਜਿਹਦੀ ਬੇਅਦਬੀ ਦਾ ਇਨਸਾਫ ਉਹਨਾਂ ਨੇ ਦਿਵਾਉਣਾ ਸੀ। ਇਸ ਮਾਮਲੇ ਦੇ ਉੱਤੇ ਏਡੀਜੀਪੀ ਐਲਕੇ ਯਾਦਵ ਹੋਰਾਂ ਦੀ ਅਗਵਾਈ ਦੇ ਵਿੱਚ ਸਿੱਟ ਬੈਠੀ ਆ, ਪਰ ਸਭ ਨੂੰ ਪਤਾ ਇਸ ਮਾਮਲੇ ਦੇ ਉੱਤੇ ਕੁਝ ਵੀ ਹੋਣਾ ਨਹੀਂ। ਕੁਝ ਲੋਕ ਕਹਿੰਦੇ ਆ ਨਵੇਂ ਮੁੱਖ ਮੰਤਰੀ ਬਣੇ ਆ, ਉਹਨਾਂ ਨੇ ਪਬਲਿਕ ਪ੍ਰੋਸੀਕਿਊਟਰ ਲਾਤਾ ਆਰਐਸ ਮੈਂਸ ਹੋਰਾਂ ਨੂੰ, ਪਰ ਇਹ ਨਿਰਾਸ਼ਾ ਦੇ ਵਜੋਂ ਮੈਂ ਇਹਨੂੰ ਇੱਥੇ ਜਿਹੜਾ ਰਿਓ ਕੋਟ ਕਰੂੰਗਾ ਕਿ ਇਸ ਮਾਮਲੇ ਦੇ ਵਿੱਚ ਇਨਸਾਫ ਦੀ ਆਸ ਲਗਭਗ ਖਤਮ ਹੋ ਚੁੱਕੀ ਹੋਈ ਹੈ। ਜੀ, ਅੱਗੇ ਗੱਲ ਕਰਦੇ ਆ ਗਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ। ਉਹਨਾਂ ਦੀ ਲੱਗਦਾ ਹੈ ਕਿ ਜਿਹੜੀ ਪਕੜ ਆ ਉਹ ਕਮਜ਼ੋਰੀ ਹੈ। ਦੇਖੋ ਇਸ ਤਰ੍ਹਾਂ ਹੈ ਕਿ ਇਸ ਜੇ ਦੇਖਿਆ ਜਾਵੇ ਤਾਂ ਜਿਹੜੀਆਂ ਚੀਜ਼ਾਂ 'ਚ ਉਹ ਪੈ ਗਏ ਆ, ਮੈਨੂੰ ਇਹ ਲੱਗਦਾ ਕਿ ਉਹ ਚਾਪਲੂਸਾਂ ਦੀ ਫੌਜ ਉਹਨਾਂ ਦੇ ਦੁਆਲੇ ਖੜੀ ਹੋ ਗਈ ਆ, ਉਹੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੇ ਦੁਆਲੇ ਹੁੰਦੀ ਸੀਗੀ। ਇਸ ਮਾਮਲੇ ਦੇ ਉੱਤੇ ਜਿਹੜੇ ਉਹਨਾਂ ਦੇ ਹੋਰਡਿੰਗਸ ਨੇ ਪੰਜਾਬ ਦੇ ਵਿੱਚ ਥਾਂ ਥਾਂ ਲੱਗੇ ਹੋਏ ਆ, ਘਰ ਘਰ ਦੇ ਵਿੱਚ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ। ਕਿਹੜਾ ਮਸਲਾ ਪੰਜਾਬ ਦਾ ਜਿਹੜਾ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਹੱਲ ਕਰਤਾ, ਜਿਹਦੇ ਵਿੱਚੋਂ ਇਹ ਸਲੋਗਨ ਕੱਢ ਮਾਰਿਆ? ਪੰਜਾਬ ਦੀਆਂ ਸੜਕਾਂ ਦੇ ਉੱਤੇ ਹੜ੍ਹ ਆਇਆ ਪਿਆ ਹੋਰਡਿੰਗਸ ਦਾ। ਚਾਪਲੂਸਾਂ ਨੇ ਹੋਰਡਿੰਗਸ ਲਾ ਲਾ ਕੇ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਸਿਖਰ ਤੇ ਚੜਾਤਾ। ਜਿਹੜਾ ਉਹ ਇੱਕ ਗਰੀਬ ਜੋੜੇ ਨੂੰ ਸ਼ਗਨ ਦਿੰਦੇ ਸੀ, ਉਹ ਫੋਟੋਆਂ ਲੱਗੀਆਂ ਹੋਈਆਂ ਨੇ। ਕਿਸਾਨਾਂ ਨਾਲ ਰੋਟੀ ਖਾਂਦੇ ਸੀ, ਉਹ ਫੋਟੋਆਂ ਲੱਗੀਆਂ ਹੋਈਆਂ ਨੇ। ਭੰਗੜਾ ਪਾਉਂਦੇ ਸੀਗੇ ਕਪੂਰਥਲੇ ਜਾ ਕੇ ਨੌਜਵਾਨਾਂ ਨਾਲ, ਉਹ ਫੋਟੋਆਂ ਲੱਗੀਆਂ ਹੋਈਆਂ ਨੇ। ਹੁਣ ਇੱਕ ਗੱਲ ਤਾਂ ਸਮਝ ਆ ਗਈ ਨਾ ਵੀ ਇਹ ਪ੍ਰੀ ਪਲਾਨਡ ਸੀ ਸਾਰਾ ਕੁਝ। ਉਸ ਤਰੀਕੇ ਦੇ ਨਾਲ ਇਹ ਕੀਤਾ ਗਿਆ ਸੀਗਾ ਤਾਂ ਕਿ ਇਹਨਾਂ ਨੂੰ ਹੋਰਡਿੰਗਸ ਦੇ ਰੂਪ 'ਚ ਵਰਤਿਆ ਜਾ ਸਕੇ। ਜੇ ਹੁਣ ਕੱਲ ਦੀ ਗੱਲ ਹੀ ਤੁਸੀਂ ਦੇਖੋ ਤਾਂ ਜਲਿਆਂਵਾਲੇ ਬਾਗ ਦੀ ਪੁਰਾਤਨ ਦਿੱਖ ਸੰਬੰਧੀ ਸੰਘਰਸ਼ ਕਰ ਰਹੇ ਜਿਹੜੇ ਲੋਕ ਨੇ, ਉਹਨਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਤੋਂ ਸਮਾਂ ਮੰਗਿਆ ਸੀ ਤੇ ਸਮਾਂ ਲੈ ਕੇ ਉਹ ਮਿਲਣ ਗਏ। ਉਹ ਕਹਿੰਦੇ ਕਿ ਮੁੱਖ ਮੰਤਰੀ ਕਹਿੰਦੇ ਜੀ 2 ਮਿੰਟਾਂ 'ਚ ਗੱਲ ਨਿਬੇੜ ਦਿਓ। ਹੁਣ ਸਮੱਸਿਆ ਇਹ ਆ ਕਿ ਇਹ 2 ਮਿੰਟਾਂ ਦੇ ਵਿੱਚ ਜਲਿਆਂਵਾਲਾ ਬਾਗ ਵਾਲੀ ਗੱਲ ਕਿਵੇਂ ਨਿਬੜ ਸਕਦੀ ਹੈ? ਜਿਹੜੀ ਤੁਸੀਂ ਦੇਖੀ ਖਰਾਬ ਕਰਤੀ, ਉਹ ਦੱਸਣਾ ਚਾਹੁੰਦੇ ਸੀ, ਨਿਰਾਸ਼ ਹੋ ਕੇ ਪਰਤ ਆਏ। ਕਹਿੰਦੇ ਹੈਰਾਨੀ ਇਸ ਗੱਲ ਦੀ ਆ ਕਿ ਪੰਜਾਬ ਦੇ ਮੁੱਖ ਮੰਤਰੀ ਹੋਰਾਂ ਨੇ ਉਹਨਾਂ ਦੀ ਗੱਲ ਤੱਕ ਨਹੀਂ ਸੁਣੀ। ਇਹ ਕਹਿਤਾ ਕਿ 2 ਮਿੰਟਾਂ 'ਚ ਗੱਲ ਮੁਕਾਓ ਤੇ ਫਿਰ ਅੱਗੇ ਤੁਰੋ। ਦੂਜਾ ਮਸਲਾ ਗੁਲਾਬੀ ਸੁੰਡੀ ਵਾਲਾ ਹੈ। ਇਸ ਵੇਲੇ ਮਨਪ੍ਰੀਤ ਬਾਦਲ ਦੀ ਕੋਠੀ ਘੇਰੀ ਆ ਕਿਸਾਨਾਂ ਨੇ।
4 ਲੱਖ ਏਕੜ ਫਸਲ ਤਬਾਹ ਹੋ ਚੁੱਕੀ ਹੋਈ ਆ ਗਰਦੌਰੀ ਦੇ ਮੁਤਾਬਕ, ਜਦੋਂ ਕਿ ਉਂਝ ਇਹਦੇ ਤੋਂ ਜ਼ਿਆਦਾ ਹੋਈ ਹੈ। ਕੱਲ ਕਿਸਾਨ ਯੂਨੀਅਨਾਂ ਨੇ ਗੱਲਬਾਤ ਕੀਤੀ ਮੁੱਖ ਮੰਤਰੀ ਹੋਰਾਂ ਦੇ ਨਾਲ। ਗੱਲਬਾਤ ਕਿਸੇ ਸਿਰੇ ਜਿਹੜੀ ਉਹ ਨਹੀਂ ਲੱਗੀ। ਹੁਸਨ ਲਾਲ ਹੋਰਾਂ ਦੇ ਨਾਲ ਮੀਟਿੰਗ ਹੋਈ। ਸਰਕਾਰ ਮੁਆਵਜ਼ੇ ਵਾਲੇ ਮਾਮਲੇ ਦੇ ਉੱਤੇ ਅੜੀ ਹੋਈ ਆ ਕਿ ਉਹ ਕਹਿੰਦੇ 12,000 ਰੁਪਇਆ ਮੁਆਵਜ਼ਾ ਦੇਣਾ, ਕਿਸਾਨ 60,000 ਰੁਪਇਆ ਮੁਆਵਜ਼ਾ ਮੰਗ ਰਹੇ ਆ, ਤੇ ਮਜ਼ਦੂਰਾਂ ਲਈ ਪ੍ਰਤੀ ਪਰਿਵਾਰ 30,000 ਰੁਪਇਆ ਮੁਆਵਜ਼ੇ ਦੀ ਮੰਗ ਕਰ ਰਹੇ ਆ। ਸਰਕਾਰ ਦੇ ਅੱਲੇ ਪੱਲੇ ਕੁਝ ਨਹੀਂ ਹੈਗਾ। ਇਸ ਕਰਕੇ ਕਿਸਾਨਾਂ ਨੇ ਇਹ ਕਿਹਾ ਕਿ ਅਸੀਂ ਹੁਣ ਆਪਣਾ ਮੋਰਚਾ ਜਿਹੜਾ ਉਹ ਤੇਜ਼ ਕਰਾਂਗੇ। ਹੌਲੀ ਹੌਲੀ ਸਹੀ, ਜਿਹੜੀ ਇੱਕ ਆਸ ਜੀ ਪਹਿਲਾਂ ਵੱਜੀ ਸੀ ਕੁਝ ਲੋਕਾਂ ਨੂੰ ਬਹੁਤ, ਕਿ ਜੀ ਗੱਲ ਹੀ ਕੋਈ ਨਹੀਂ, ਇਹ ਤਾਂ ਬਹੁਤ ਆਮ ਸੁਭਾਅ ਦੇ ਮੁੱਖ ਮੰਤਰੀ ਨੇ। ਆਮ ਸੁਭਾਅ ਵਾਲੀ ਗੱਲ ਚੰਗੀ ਆ, ਉਹ ਠੀਕ ਹੈ, ਉਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਗੀਆਂ, ਪਰ ਆਮ ਸੁਭਾਅ ਵਾਲਾ ਵਿਅਕਤੀ ਉਹਦੀ ਪਕੜ ਜਿਹੜੀ ਆ ਸਰਕਾਰ ਦੇ ਉੱਤੇ ਮਜ਼ਬੂਤ ਨਾ ਹੋਵੇ ਤੇ ਫਿਰ ਉਹ ਆਮ ਸੁਭਾਅ ਵੀ ਕੀ ਕਰੂਗਾ। ਸੂਬੇ ਨੂੰ ਚਲਾਉਣਾ ਐਡਾ ਕੋਈ ਸੌਖਾ ਨਹੀਂ ਹੁੰਦਾ। ਸ਼ਾਇਦ ਇਹ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਤੇ ਉਹਨਾਂ ਦੇ ਸਲਾਹਕਾਰਾਂ ਨੂੰ ਤੁਰੰਤ ਸਮਝਣਾ ਪਊਗਾ, ਜੇ ਉਹ ਰਹਿੰਦੇ ਦਿਨਾਂ ਦੇ ਵਿੱਚ ਕੁਝ ਚੇਂਜ ਕਰਨ ਦੇ ਵਾਸਤੇ ਸੋਚ ਰਹੇ ਨੇ ਜਾਂ ਕੁਝ ਫੈਸਲੇ ਲੈਣ ਦੇ ਵਾਸਤੇ ਸੋਚ ਰਹੇ। ਵੱਡਾ ਫੈਸਲਾ ਕਰਤਾ ਲਿਆ ਕਿ ਅੱਧਾ ਪੰਜਾਬ ਹੈ ਜਿਹੜਾ ਉਹ ਸੈਂਟਰ ਦੇ ਥੱਲੇ ਕਰ ਦਿੱਤਾ। ਇਸ ਤੋਂ ਵੱਡਾ ਹੋਰ ਕੀ ਹੋ ਸਕਦਾ। ਅੱਗੇ ਗੱਲ ਕਰਦੇ ਆ ਪਾਵਰਕਾਮ ਦੀ। ਉਹਨੇ 13 ਦਿਨਾਂ ਦੇ ਵਿੱਚ 300 ਕਰੋੜ ਦੀ ਬਿਜਲੀ ਖਰੀਦੀ ਹੈ। ਦੇਖੋ, ਪਹਿਲਾਂ ਘਾਟੇ ਦੇ ਵਿੱਚ ਚੱਲ ਰਿਹਾ ਪਾਵਰਕਾਮ। 1200 ਕਰੋੜ ਰੁਪਈਆ ਅਜੇ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਹੋਰ ਬੋਝ ਪਾ ਦੇਣਾ। ਜਿਹੜੀ ਉਹਨਾਂ ਨੇ 2 ਕਿਲੋਵਾਟ ਵਾਲਿਆਂ ਦੀ ਪਿਛਲੇ ਬਿੱਲ ਸਾਰੇ ਮਾਫ ਕੀਤੇ ਆ। ਜਿਹੜੇ ਬਿੱਲ ਦੇਣ ਵਾਲੇ ਉਹਨਾਂ ਨੂੰ ਕੋਈ ਮਾਫੀ ਨਹੀਂ, ਜਿਨ੍ਹਾਂ ਨੇ ਨਹੀਂ ਦਿੱਤੇ ਉਹਨਾਂ ਦਾ ਬਕਾਇਆ ਖਤਮ, ਉਹਨਾਂ ਦੇ ਕਨੈਕਸ਼ਨ ਜੋੜੇ ਜਾਣਗੇ। ਨਾ ਕਨੈਕਸ਼ਨ ਜੋੜਨ ਦੇ ਪੈਸੇ ਲੈਣੇ ਆ, ਨਾ ਬਿੱਲਾਂ ਦੇ ਪੈਸੇ ਲੈਣੇ ਆ। 1200 ਕਰੋੜ ਰੁਪਈਏ ਦਾ ਬੋਝ ਪੈਣਾ। ਉਹ ਸਰਵਾਈਵ ਕਿਵੇਂ ਕਰੂਗਾ ਇਹ ਨਹੀਂ ਪਤਾ। ਗਲਤ ਸਮਝੌਤੇ, ਪਾਵਰ ਪਰਚੇਜ਼ ਐਗਰੀਮੈਂਟ ਜਿਹੜੇ ਕੀਤੇ ਨੇ, ਮੈਂ ਕੱਲ ਦੱਸਿਆ ਸੀਗਾ ਕਿ ਟਾਟਾ ਨੇ ਕਿਵੇਂ ਚੁੱਕ ਕੇ ਮਾਰਿਆ ਇਹਨਾਂ ਦਾ ਸਮਝੌਤਾ 25 ਸਾਲ ਵਾਲਾ, ਵੀ ਜਾਓ ਅਸੀਂ ਨਹੀਂ ਦਿੰਦੇ ਇਸ ਰੇਟ ਦੇ ਉੱਤੇ, ਐ ਤੇ ਚਾਹੀਦੀ ਆ ਤੇ ਲਓ। ਸਰਕਾਰ ਕੋਈ ਫੈਸਲਾ ਲੈਣ ਦੀ ਜਗ੍ਹਾ ਦੇ ਉੱਤੇ ਚੁੱਪ ਕਰਕੇ ਕਹਿੰਦੀ ਚਲੋ ਫਿਰ ਇਸੇ ਰੇਟ ਤੇ ਦੇ ਦਿਓ। ਹੁਣ ਪਾਵਰਕਾਮ ਨੇ 13 ਦਿਨਾਂ ਦੇ ਵਿੱਚ 311 ਕਰੋੜ ਰੁਪਏ ਦੀ ਬਿਜਲੀ ਖਰੀਦੀ ਆ। ਸਿਰਫ ਅਕਤੂਬਰ ਦੇ 13 ਦਿਨਾਂ ਦੀ ਗੱਲ ਕਰੀਏ ਤਾਂ 311 ਕਰੋੜ ਦਾ ਖਰਚਾ ਕੀਤਾ। ਸਭ ਤੋਂ ਵੱਧ 36 ਕਰੋੜ 42 ਲੱਖ ਦੀ ਬਿਜਲੀ 12 ਅਕਤੂਬਰ ਨੂੰ ਖਰੀਦਣੀ ਪਈ ਹੈ। 13 ਅਕਤੂਬਰ ਨੂੰ ਪਾਵਰਕਾਮ ਨੇ 30 ਕਰੋੜ ਰੁਪਏ ਖਰਚ ਕੇ 30 ਮਿਲੀਅਨ ਯੂਨਿਟ ਬਿਜਲੀ ਖਰੀਦੀ ਹੈ। 12 ਅਕਤੂਬਰ ਨੂੰ ਮੰਗ 10,000 ਮੈਗਾਵਾਟ ਤੇ 13 ਨੂੰ 7,000 ਮੈਗਾਵਾਟ ਰਹੀ। ਰਣਜੀਤ ਸਾਗਰ ਡੈਮ ਦੇ ਕਾਫੀ ਸਮੇਂ ਤੋਂ ਬੰਦ ਪਏ 4 ਯੂਨਿਟ ਚਾਲੂ ਕੀਤੇ ਜਾ ਰਹੇ ਆ। ਜੇ ਉਹ ਹੁੰਦਾ ਤਾਂ ਰੋਜ਼ 600 ਮੈਗਾਵਾਟ ਬਿਜਲੀ ਵੱਧ ਜੂਗੀ। ਹੋਰ ਤਲਵੰਡੀ ਸਾਬੋ ਥਰਮਲ ਪਲਾਂਟ ਕੁਝ ਸਮੇਂ ਤੋਂ ਬੰਦ ਪਿਆ। 660 ਮੈਗਾਵਾਟ ਸਮਰੱਥਾ ਵਾਲਾ ਇੱਕ ਯੂਨਿਟ ਵੀ ਇਹ ਚੱਲਿਆ, ਪਰ ਇਸੇ ਥਰਮਲ ਦਾ ਇੰਨੀ ਸਮਰੱਥਾ ਰੱਖਦਾ ਇੱਕ ਹੋਰ ਯੂਨਿਟ ਤਕਨੀਕੀ ਨੁਕਸ ਕਰਕੇ ਬੰਦ ਹੋ ਗਿਆ। 2 ਸਰਕਾਰੀ ਥਰਮਲ ਰੋਪੜ ਤੇ ਲਹਿਰਾ ਮੁਹੱਬਤ ਦਾ ਇੱਕ ਯੂਨਿਟ ਬੰਦ ਪਿਆ। ਅਨੰਦਪੁਰ ਸਾਹਿਬ ਹਾਈਡਰੋ ਪ੍ਰੋਜੈਕਟ ਤੋਂ ਪਾਵਰਕਾਮ ਨੂੰ 80 ਮੈਗਾਵਾਟ ਦੀ ਬਿਜਲੀ ਮਿਲਣੀ ਸ਼ੁਰੂ ਹੋਈ ਹੈ। ਰਾਜਪੁਰਾ ਦੇ ਵਿੱਚ ਸਥਿਤ ਪ੍ਰਾਈਵੇਟ ਥਰਮਲ ਪਲਾਂਟ ਸਾਰੇ ਥਰਮਲਾਂ ਦੇ ਨਾਲੋਂ ਵੱਧ ਕਰੀਬ 1300 ਮੈਗਾਵਾਟ ਬਿਜਲੀ ਦਾ ਰੋਜ਼ ਉਤਪਾਦਨ ਜਿਹੜਾ ਉਹ ਕਰ ਰਿਹਾ। ਸਵਾਲ ਇਹ ਆ ਕਿ ਕੀ ਸਰਕਾਰ ਇਸ ਮਾਮਲੇ ਦੇ ਉੱਤੇ ਕੋਈ ਮਾੜੀ ਮੋਟੀ ਸ਼ਰਮ ਮਹਿਸੂਸ ਕਰੂਗੀ ਕਿ ਸਰਕਾਰੀ ਜਿਹੜੇ ਥਰਮਲ ਸੀਗੇ ਉਹਨਾਂ ਦੀਆਂ ਜ਼ਮੀਨਾਂ ਦੇ ਉੱਤੇ ਇਹਨਾਂ ਦੀ ਨਿਗਾਹ ਸੀ, ਉਹਦੇ ਕਰਕੇ ਇਹਨਾਂ ਨੇ ਉਹ ਸਾਰੇ ਬਿਲੇ ਲਾਤੇ ਤੇ ਹੁਣ ਤੁਰੇ ਫਿਰਦੇ ਝੋਲੀਆਂ ਚੁੱਕ ਕੇ ਕਦੀ ਇੱਥੋਂ ਖਰੀਦਦੇ ਕਦੀ ਇੱਥੋਂ ਖਰੀਦਦੇ ਜੀ। ਤੇ ਅਖੀਰ 'ਚ ਗੱਲ ਕਰਦੇ ਹਾਂ ਡਰੱਗ ਮਾਮਲੇ ਦੀ। ਉਸ ਦੇ ਵਿੱਚ ਸੁਣਵਾਈ ਅਜੇ ਵੀ ਜਾਰੀ ਹੈ। ਦੇਖੋ, ਇਹ ਹੁਣ ਆਸ ਬੱਝੀ ਹੈ ਕਿਉਂਕਿ ਇੱਕ ਤਾਂ ਬੈਂਚ ਚੇਂਜ ਹੋ ਗਿਆ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਦਾ। ਇਹਦੇ ਵਿੱਚ ਜਸਟਿਸ ਏਜੀ ਮਸੀਹ ਤੇ ਅਸ਼ੋਕ ਕੁਮਾਰ ਵਰਮਾ ਨੇ ਇਹਦੇ ਉੱਤੇ ਸੁਣਵਾਈ ਕੀਤੀ ਕੱਲ। ਇਹਦੇ ਵਿੱਚ ਕੁਝ ਚੀਜ਼ਾਂ ਬਹੁਤ ਅਹਿਮ ਰਹੀਆਂ। ਇੱਕ ਤਾਂ ਇਹਦੇ ਵਿੱਚ ਅਹਿਮ ਇਹ ਗੱਲ ਰਹੀ ਕਿ ਪੰਜਾਬ ਸਰਕਾਰ ਦੇ ਵੱਲੋਂ ਸਰਕਾਰੀ ਵਕੀਲਾਂ ਨੇ ਜਿਹੜੇ ਸੀਲਬੰਦ ਡਰੱਗ ਰੈਕਡ ਦੇ ਲਿਫਾਫੇ ਨੇ ਉਹ ਖੋਲਣ ਦੇ ਉੱਤੇ ਕੋਈ ਇਤਰਾਜ਼ ਨਹੀਂ ਕੀਤਾ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਦੇ ਵੇਲੇ ਉਹਨਾਂ ਦੇ ਚਿੱਟੇ ਹਾਥੀ ਅਤੁਲ ਨੰਦਾ ਐਂਡ ਗਰੁੱਪ ਮਿਲੀ ਭੁਗਤ ਦੇ ਨਾਲ ਇਹਦੀਆਂ ਤਰੀਕਾਂ ਅੱਗੇ ਤੋਂ ਅੱਗੇ ਪਵਾਉਂਦਾ ਰਿਹਾ। ਬੁਰੇ ਤਰੀਕੇ ਨਾਲ ਕੁੜਕੀ 'ਚ ਫਸੀ ਸਰਕਾਰ ਇਸ ਮਾਮਲੇ ਦੇ ਉੱਤੇ ਉਹਨੇ ਹੁਣ ਵਿਰੋਧ ਨਹੀਂ ਕੀਤਾ ਘੱਟੋ ਘੱਟ ਕਿ ਇਹ ਲਿਫਾਫੇ ਨਹੀਂ ਖੁੱਲਣੇ ਚਾਹੀਦੇ, ਜਾਂ ਉਹਨੇ ਕੁਛ ਨਾ ਕੁਛ ਐਕਸਕਿਊਜ਼ ਨਹੀਂ ਲਿਆ। ਇਨਫੋਰਸਮੈਂਟ ਡਾਇਰੈਕਟੋਰੇਟ ਇਹਦੇ ਵਿੱਚ ਦੂਜਾ ਧੜਾ, ਕਿਉਂਕਿ 6000 ਕਰੋੜ ਰੁਪਏ ਦਾ ਡਰੱਗ ਰੈਕਡ ਆ ਇਹ ਭੋਲਾ ਐਂਡ ਗਰੁੱਪ ਦਾ ਦੂਜਾ, ਉਹ
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੀ ਇਹਨਾਂ ਲਿਫਾਫਿਆਂ ਦੇ ਖੁੱਲਣ ਦੇ ਉੱਤੇ ਕੋਈ ਵਿਰੋਧ ਪ੍ਰਗਟ ਨਹੀਂ ਕੀਤਾ। ਇਹਦੀ ਸੁਣਵਾਈ ਅੱਜ ਦੁਬਾਰਾ ਤੋਂ ਫੇਰ ਸ਼ੁਰੂ ਹੋਊਗੀ। ਕੱਲ ਵੀ ਹੋਈ, ਬਹੁਤੀ ਲੰਬੀ ਨਹੀਂ ਹੋਈ, ਅੱਜ ਹੋਊਗੀ। ਅੱਜ ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਅੱਜ ਲਿਫਾਫੇ ਖੁੱਲ ਜਾਣਗੇ, ਪਰ ਇਹਦੇ ਉੱਤੇ ਸੁਣਵਾਈ ਲਗਾਤਾਰ ਹੋਊਗੀ। ਆਉਂਦੇ ਦਿਨਾਂ ਦੇ ਦੌਰਾਨ ਇਹ ਰਿਪੋਰਟਾਂ ਜਨਤਕ ਹੋਣ ਦੇ ਆਸਾਰ ਪੂਰੇ ਬਣਦੇ ਜਾ ਰਹੇ ਆ ਜੀ। ਜਿਹੜਾ ਇਹ 2 ਮੈਂਬਰੀ ਬੈਂਚ ਹੈ, ਉਹਨੇ ਇਹ ਵੀ ਪੁੱਛਿਆ ਕਿ ਜਿਹੜੇ ਕੈਨੇਡਾ ਦੇ ਵਿੱਚ ਬੈਠੇ ਸਮਗਲਰ ਨੇ ਉਹਨਾਂ ਦੇ ਬਾਰੇ ਚ ਕੀ ਕੀਤਾ ਤੁਸੀਂ, ਉਹਨਾਂ ਨੂੰ ਐਕਸਟ੍ਰਾਡੀਸ਼ਨ ਟ੍ਰੀਟੀ ਦੇ ਤਹਿਤ ਵਾਪਸ ਲਿਆਉਣ ਦੇ ਵਾਸਤੇ। ਤਾਂ ਵਿਦੇਸ਼ ਮੰਤਰਾਲੇ ਦੇ ਅੰਡਰ ਸੈਕਟਰੀ ਨੇ ਅਦਾਲਤ ਦੇ ਵਿੱਚ ਲਿਖਤੀ ਹਲਫਨਾਮਾ ਦਾਇਰ ਕੀਤਾ ਕਿ ਅਸੀਂ ਕੈਨੇਡਾ ਦੀ ਸਰਕਾਰ ਦੇ ਨਾਲ ਗੱਲਬਾਤ ਦੇ ਅੰਡਰ ਹੈ ਤੇ ਐਕਸਟ੍ਰਾਡੀਸ਼ਨ ਟ੍ਰੀਟੀ ਦੇ ਤਹਿਤ ਇਹਨਾਂ ਲੋਕਾਂ ਨੂੰ ਲਿਆਂਦਾ ਜਾ ਸਕਦਾ ਛੇਤੀ, ਜਿਹਦੇ ਵਿੱਚ ਰਣਜੀਤ ਸਿੰਘ ਔਜਲਾ ਉਰਫ ਦਾਰਾ ਮਠੱਡਾ, ਗੁਰਸੇਵਕ ਢਿੱਲੋਂ, ਨਿਰੰਕਾਰ ਢਿੱਲੋਂ, ਸਰਬਜੀਤ ਸੰਧਰ, ਲੈਂਬਰ ਸਿੰਘ ਦਲੇਪ, ਅਮਰਜੀਤ ਸਿੰਘ ਕੂਨਰ, ਪ੍ਰਦੀਪ ਸਿੰਘ ਧਾਲੀਵਾਲ, ਅਮਰਿੰਦਰ ਸਿੰਘ ਛੀਨਾ, ਪਰਮਿੰਦਰ ਸਿੰਘ ਦਿਓ ਤੇ ਰਣਜੀਤ ਕੌਰ ਕਾਲੋ ਇਹ ਸ਼ਾਮਲ ਨੇ, ਜਿਨ੍ਹਾਂ ਦੇ ਇੰਟਰਨੈਸ਼ਨਲ ਵਾਰੰਟ ਵੀ ਜਾਰੀ ਕੀਤੇ ਹੋਏ ਨੇ। ਜੇ ਕੋਈ ਆਸ ਇਸ ਵੇਲੇ ਵੱਧ ਰਹੀ ਹੈ ਹਾਈ ਕੋਰਟ ਤੋਂ, ਤਾਂ ਇਸ ਚੀਜ਼ ਦੀ ਆਸ ਵੱਧ ਰਹੀ ਹੈ ਕਿ ਸ਼ਾਇਦ ਇਹ ਰਿਪੋਰਟ ਦਾ ਜਿੰਨ ਲਿਫਾਫਿਆਂ ਚੋਂ ਬਾਹਰ ਆ ਜੇ ਤੇ ਘੱਟੋ ਘੱਟ ਇਹ ਪਤਾ ਲੱਗ ਜੇ ਕਿ ਪੰਜਾਬ ਨੂੰ ਉਜਾੜਨ ਵਾਲਿਆਂ ਦੇ ਵਿੱਚ ਕਿਹੜੇ ਕਿਹੜੇ ਲੋਕ ਸ਼ਾਮਲ ਰਹੇ ਨੇ। ਉਹਨਾਂ ਦੇ ਨਾਮ ਇਹਨਾਂ ਰਿਪੋਰਟਾਂ ਦੇ ਵਿੱਚ ਬਹੁਤ ਕ੍ਰਿਸਟਲ ਕਲੀਅਰ ਲਿਖੇ ਹੋਏ ਨੇ, ਪਰ ਸਵਾਲ ਸਿਰਫ ਇਹੀ ਆ ਕਿ ਕਿਉਂਕਿ ਆਫੀਸ਼ੀਅਲੀ ਰਿਪੋਰਟ ਜਾਰੀ ਹੋ ਜੇ ਫੇਰ ਹੀ ਦੱਸਣਯੋਗ ਹੋਵਾਂਗੇ ਜੀ। ਬਿਲਕੁਲ ਸਾਹਮਣੇ ਆਉਣੇ ਚਾਹੀਦੇ। ਬਹੁਤ ਧੰਨਵਾਦ ਬਲਤੇਜ ਭਾਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਰ ਬਲਤੇਜ ਭਾਨੂ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।